ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਲਾ ਦੇ, ਹੁਣ ਮੈਂ ਕਿੱਥੇ ਜਿਹੜੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕਿਆ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਲਾ ਦੇ, ਹੁਣ ਮੈਂ ਕਿੱਥੇ ਜਿਹੜੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕਿਆ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਲਾ ਦੇ, ਹੁਣ ਮੈਂ ਕਿੱਥੇ ਜਿਹੜੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕਿਆ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ,
ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈ ਹੈ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਉਦੋਂ ਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈ ਹੈ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਉਦੋਂ ਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈ ਹੈ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਉਦੋਂ ਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ।
ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਕੰਮ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕਿਆ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕਿਆ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਕੰਮ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕਿਆ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕਿਆ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਕੰਮ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕਿਆ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕਿਆ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਕੰਮ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ।
ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੂੰ ਹੀ ਦੱਸ ਦੇ ਕੀ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਤੇ ਆ ਰਿਹਾ, ਰਾਤੇ ਦੇ ਮੈਨੂੰ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੂੰ ਹੀ ਦੱਸ ਦੇ ਕੀ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਤੇ ਆ ਰਿਹਾ, ਰਾਤੇ ਦੇ ਮੈਨੂੰ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੂੰ ਹੀ ਦੱਸ ਦੇ ਕੀ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਤੇ ਆ ਰਿਹਾ, ਰਾਤੇ ਦੇ ਮੈਨੂੰ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ।
ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਕੋਈ ਦੱਸ ਦੇ ਕੀ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਉਦਾਂ ਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਅਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ? ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ? ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਸੀ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ? ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਕੋਈ ਦੱਸ ਦੇ ਕੀ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਉਦਾਂ ਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਅਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ? ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ? ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਸੀ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ? ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਕੋਈ ਦੱਸ ਦੇ ਕੀ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਉਦਾਂ ਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਅਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ? ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ? ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਸੀ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ? ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਕੋਈ ਦੱਸ ਦੇ ਕੀ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ,
ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ, ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ, ਮੈਂ ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ? ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਕਿ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ? ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਉਣਾ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ, ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ, ਮੈਂ ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ? ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਕਿ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ? ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਉਣਾ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ, ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ, ਮੈਂ ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ? ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਕਿ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ? ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਉਣਾ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ,
ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਤੇ ਦੇ ਮੈਨੂੰ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ? ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ? ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ? ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ? ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਤੇ ਦੇ ਮੈਨੂੰ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ? ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ? ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ? ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ? ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਤੇ ਦੇ ਮੈਨੂੰ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ? ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ? ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ? ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ? ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ
ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਕੰਮ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਕਿ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਕੰਮ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਕਿ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਕੰਮ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਕਿ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ।
ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ। ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਵੀ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ? ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ? ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਕਿ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ? ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੂੰ ਹੀ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ। ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਵੀ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ? ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ? ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਕਿ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ? ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੂੰ ਹੀ ਦੱਸ ਦੇ ਕਿਆ ਕਰਨਾ? ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ। ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਵੀ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ? ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ? ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਕਿ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ? ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੂੰ ਹੀ ਦੱਸ ਦੇ ਕਿਆ ਕਰਨਾ? ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ।
ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਰੇ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਉਣਾ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਉਦਾਂ ਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਰੇ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਉਣਾ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਉਦਾਂ ਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਦੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਰੇ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਉਣਾ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਉਦਾਂ ਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ,
ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਵੀ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਤੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ, ਮੈਂ ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਉਣਾ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕਿਆ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕਿਆ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਤੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ, ਮੈਂ ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਉਣਾ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕਿਆ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕਿਆ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਤੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ, ਮੈਂ ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਉਣਾ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕਿਆ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕਿਆ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ।
ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਤੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਉਣਾ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਤੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਉਣਾ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਤੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਉਣਾ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਕਿੱਥੇ ਤੇ ਆ ਰਿਹਾ, ਰਾਸਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ।
ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਕੰਮ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਸੀ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਉਦਾਂ ਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕਿਆ ਕਰ ਰਹੀ ਹੈ। ਅਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕਿਆ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਕੰਮ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਸੀ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਉਦਾਂ ਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕਿਆ ਕਰ ਰਹੀ ਹੈ। ਅਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕਿਆ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਕੰਮ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਸੀ ਉਹ ਇਲੈਕਸ਼ਨ ਵਿੱਚ ਡਾਲਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਉਦਾਂ ਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕਿਆ ਕਰ ਰਹੀ ਹੈ। ਅਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕਿਆ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਤੇ ਦੇ ਵਿੱਚ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਕੰਮ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ।
ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੂੰ ਹੀ ਦੱਸ ਦੇ ਕੀ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਤੇ ਦੇ ਮੈਨੂੰ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ, ਮੈਂ ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੂੰ ਹੀ ਦੱਸ ਦੇ ਕੀ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਤੇ ਦੇ ਮੈਨੂੰ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ, ਮੈਂ ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੂੰ ਹੀ ਦੱਸ ਦੇ ਕੀ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ। ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ। ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਤੇ ਦੇ ਮੈਨੂੰ ਟੈਲੀਫੋਨ ਆ ਗਿਆ। ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗੱਲ, ਮੈਂ ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ।
कहना ना जी फिर तुम्हें पता नहीं मैं बाई जी नाल गल कराना। मैं कहा तू बाई जी नूं रहण दे, तू ही दस दे क्या करना। कहना 2 करोड़ तो देना ही पैना। मैं कहा तुसीं गलत डायल कर लिया, भुलेखे विच ना आओ, मेरे पासे कुछ नहीं मिलना, ये पंगे विच ना पिओ, नुकसान तुहाडा हो जाना है। मैं ਉਹ मैसेज भी आए उन्होंने स्क्रीनशॉट डीजीपी ਨੂੰ ਭੇਜਤਾ, डीआईजी ਨੂੰ ਭੇਜਤਾ। ਅੱਜ ਤੱਕ ਮੈਨੂੰ डीजीपी या डीआईजी ने ਇਹ ਨਹੀਂ ਪੁੱਛਿਆ कि जी ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ ਹੈ। ਹਾਲਾਂਕਿ मैं भी नहीं उन्होंने कहा, दोबारे उन्होंने मैंने टेलीफोन आया 3-4 बार आया उन्होंने उद्या के उसे दिन। मैं उन्होंने समझा लिया भी तुम गलत पंगे ले रहे, ये होना नहीं काम। वो तो हट गए, लेकिन अपनी जी पुलिस है ये क्या कर रही है। सरजीत भजिया होया, मेरे वर्गे बंदे में जब धमकी आ रही है तब आम बंदे की क्या हालत होएगी। शरेआम चैनियां तोड़ के भज जाते, शरेआम अज डकैतियां चल रही। कल परसों पुलिस वाले की एक पिछे चलती है, नाल भी बैठा होंदा है। एक दिन मैं पता नहीं पिछे से आ रहा, रास्ते के मैंने टेलीफोन आ गया। मैं चुकिया, मैनू कहता भी मैं फलाना बोल रहा। मैं क्या हाँ जी दसो। कहना थोड़ी बाई जी नाल गल कराई है। मैं क्या थोड़ी दस दे क्या गल, मैं बाई जी नाल कहना करवानी है। कहना 2 करोड़ रुपये का इंतजाम करो, सानू तुरंत चाहिए। मैं क्या सारे मैं 2 करोड़ का कितने दे करना, जेडे मेरे पास 4 पैसे है कि वो इलेक्शन में चढ़ा दे, हुण मैं कितने देने पैसे। कहना ना जी फिर तुम्हें पता नहीं मैं बाई जी नाल गल कराना। मैं क्या तू बाई जी नूं रहण दे, तू ही दस दे क्या करना। कहना 2 करोड़ तो देना ही पैना। मैं क्या तुसीं गलत डायल कर लिया, भुलेखे विच ना आओ, मेरे पासे कुछ नहीं मिलना, ये पंगे विच ना पिओ, नुकसान तुहाडा हो जाना है। मैं ਉਹ मैसेज भी आए उन्होंने स्क्रीनशॉट डीजीपी ਨੂੰ ਭੇਜਤਾ, डीआईजी ਨੂੰ ਭੇਜਤਾ। ਅੱਜ ਤੱਕ ਮੈਨੂੰ डीजीपी या डीआईजी ने ਇਹ ਨਹੀਂ ਪੁੱਛਿਆ कि जी ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ है। हालांकि मैं भी नहीं उन्होंने कहा, दोबारे उन्होंने मैंने टेलीफोन आया 3-4 बार आया उन्होंने उद्या के उसे दिन। मैं उन्होंने समझा लिया भी तुम गलत पंगे ले रहे, ये होना नहीं काम। वो तो हट गए, लेकिन अपनी जी पुलिस है ये क्या कर रही है। सरजीत भजिया होया, मेरे वर्गे बंदे में जब धमकी आ रही है तब आम बंदे की क्या हालत होएगी। शरेआम चैनियां तोड़ के भज जाते, शरेआम अज डकैतियां चल रही। कल परसों पुलिस वाले की एक पिछे चलती है, नाल भी बैठा होंदा है। एक दिन मैं पता नहीं पिछे से आ रहा, रास्ते के मैंने टेलीफोन आ गया। मैं चुकिया, मैनू कहता भी मैं फलाना बोल रहा। मैं क्या हाँ जी दसो। कहना थोड़ी बाई जी नाल गल कराई है। मैं क्या थोड़ी दस दे क्या गल, मैं बाई जी नाल कहना करवानी है। कहना 2 करोड़ रुपये का इंतजाम करो, सानू तुरंत चाहिए। मैं क्या सारे मैं 2 करोड़ का कितने दे करना, जेडे मेरे पास 4 पैसे है कि वो इलेक्शन में चढ़ा दे, हुण मैं कितने देने पैसे। कहना ना जी फिर तुम्हें पता नहीं मैं बाई जी नाल गल कराना। मैं क्या तू बाई जी नूं रहण दे, तू ही दस दे क्या करना। कहना 2 करोड़ तो देना ही पैना। मैं क्या तुसीं गलत डायल कर लिया, भुलेखे विच ना आओ, मेरे पासे कुछ नहीं मिलना, ये पंगे विच ना पिओ, नुकसान तुहाडा हो जाना है। मैं ਉਹ मैसेज भी आए उन्होंने स्क्रीनशॉट डीजीपी ਨੂੰ ਭੇਜਤਾ, डीआईजी ਨੂੰ ਭੇਜਤਾ। ਅੱਜ ਤੱਕ ਮੈਨੂੰ डीजीपी या डीआईजी ने ਇਹ ਨਹੀਂ ਪੁੱਛਿਆ कि जी ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ है। हालांकि मैं भी नहीं उन्होंने कहा, दोबारे उन्होंने मैंने टेलीफोन आया 3-4 बार आया उन्होंने उद्या के उसे दिन। मैं उन्होंने समझा लिया भी तुम गलत पंगे ले रहे, ये होना नहीं काम। वो तो हट गए, लेकिन अपनी जी पुलिस है ये क्या कर रही है। सरजीत भजिया होया, मेरे वर्गे बंदे में जब धमकी आ रही है तब आम बंदे की क्या हालत होएगी। शरेआम चैनियां तोड़ के भज जाते, शरेआम अज डकैतियां चल रही। कल परसों पुलिस वाले की एक पिछे चलती है, नाल भी बैठा होंदा है। एक दिन मैं पता नहीं पिछे से आ रहा, रास्ते के मैंने टेलीफोन आ गया। मैं चुकिया, मैनू कहता भी मैं फलाना बोल रहा। मैं क्या हाँ जी दसो। कहना थोड़ी बाई जी नाल गल कराई है। मैं क्या थोड़ी दस दे क्या गल, मैं बाई जी नाल कहना करवानी है। कहना 2 करोड़ रुपये का इंतजाम करो, सानू तुरंत चाहिए। मैं क्या सारे मैं 2 करोड़ का कितने दे करना, जेडे मेरे पास 4 पैसे है कि वो इलेक्शन में चढ़ा दे, हुण मैं कितने देने पैसे। कहना ना जी फिर तुम्हें पता नहीं मैं बाई जी नाल गल कराना। मैं क्या तू बाई जी नूं रहण दे, तू ही दस दे क्या करना। कहना 2 करोड़ तो देना ही पैना। मैं क्या तुसीं गलत डायल कर लिया,
ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਤੇ ਦੇ ਮੈਨੂੰ ਟੈਲੀਫੋਨ ਆ ਗਿਆ, ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਕੰਮ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ? ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ? ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਕਿ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ? ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ? ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ। ਇੱਕ ਦਿਨ ਮੈਂ ਪਤਾ ਨਹੀਂ ਪਿੱਛੇ ਦੇ ਆ ਰਿਹਾ, ਰਾਤੇ ਦੇ ਮੈਨੂੰ ਟੈਲੀਫੋਨ ਆ ਗਿਆ, ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈਏ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਕੰਮ ਹੈ, ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ? ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਲਿਓ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ? ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਕਿ ਉਹ ਇਲੈਕਸ਼ਨ ਵਿੱਚ ਡਾ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ? ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ, ਮੈਂ ਬਾਈ ਜੀ ਨਾਲ ਗੱਲ ਕਰਾਵਾਂ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਤੇ ਤੁਸੀਂ ਦੱਸ ਦੇ ਕਿਆ ਕਰਨਾ? ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਭੁਲੇਖੇ ਵਿੱਚ ਨਾ ਆਓ, ਮੇਰੇ ਪਾਸੇ ਕੁਝ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ ਡੀਜੀਪੀ ਨੂੰ ਭੇਜਤਾ, ਡੀਆਈਜੀ ਨੂੰ ਭੇਜਤਾ। ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ, ਦੁਬਾਰੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, 3-4 ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ? ਸਰਜੀਤ ਭੱਜਿਆ ਹੋਇਆ, ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ? ਸ਼ਰੇਆਮ ਚੈਨੀਆਂ ਤੋੜ ਕੇ ਭੱਜ ਜਾਂਦੇ, ਸ਼ਰੇਆਮ ਅੱਜ ਡਕੈਤੀਆਂ ਚੱਲ ਰਹੀਆਂ। ਕੱਲ ਪਰਸੋਂ ਪੁਲਿਸ ਵਾਲਿਆਂ ਦੀ ਇੱਕ ਪਿੱਛੇ ਚੱਲਦੀ ਹੈ, ਨਾਲ ਵੀ ਬੈਠਾ ਹੁੰਦਾ ਹੈ।